ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਜਿਹੜੀਆਂ ਜੋ ਕੁਝ ਵੀ ਵਾਪਰਿਆ ਉਹਦੇ ਵਿੱਚ ਨਿਗਮ ਦੀਆਂ ਚੋਣਾਂ ਹੋਈਆਂ ਪੰਜਾਬ ਦੇ ਵਿੱਚ। ਚੋਣਾਂ ਕਾਹਦੀਆਂ ਹੋਈਆਂ ਜੀ? ਤਮਾਸ਼ਾ ਹੋਇਆ ਜਿਹੜਾ ਕਿ ਹੁੰਦਾ, ਕਿਉਂਕਿ ਜਿਹੜੀਆਂ ਲੋਕਲ ਚੋਣਾਂ ਹੁੰਦੀਆਂ ਨੇ, ਚਾਹੇ ਉਹ ਨਿਗਮ ਦੀਆਂ ਨੇ, ਮਿਊਨਿਸਪੈਲਿਟੀ ਦੀਆਂ ਨੇ, ਉਹ ਸਰਪੰਚੀ ਦੀਆਂ ਨੇ, ਉਹ ਤਕਰੀਬਨ ਜੋ ਗੁੰਡਾਗਰਦੀ ਉਹਦੇ ਵਿੱਚ ਹੁੰਦੀ ਆ, ਠੀਕ ਉਸੇ ਤਰੀਕੇ ਦੇ ਨਾਲ ਗੁੰਡਾਗਰਦੀ ਜਿਹੜੀ ਉਹ ਹੋਈ। ਥਾਂ ਥਾਂ ਦੇ ਉੱਤੇ ਡਾਂਗਾਂ ਚੱਲੀਆਂ, ਸਿਰ ਪਾਟੇ, ਗੋਲੀ ਚੱਲੀ। ਪੱਟੀ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਗੋਲੀ ਜਿਹੜੀ ਉਹ ਚੱਲੀ। 14 ਲੋਕ ਜਿਹੜੇ ਉਹ ਜ਼ਖਮੀ ਹੋਏ। ਜਿੱਥੇ ਤੱਕ ਵੋਟ ਪਰਸੈਂਟੇਜ ਦੀ ਗੱਲ ਹੈ, ਵੋਟ ਪਰਸੈਂਟੇਜ ਜਿਹੜੀ ਆ ਉਹ ਜ਼ਰੂਰ ਤਸੱਲੀ ਵਾਲੀ ਰਹੀ। ਸਭ ਤੋਂ ਵੱਧ ਮਾਨਸਾ ਦੇ ਵਿੱਚ 82.99% ਵੋਟਿੰਗ ਹੋਈ। ਸਭ ਤੋਂ ਘੱਟ ਜਿਹੜੀ ਮੋਹਾਲੀ ਦੇ ਵਿੱਚ 60% ਵੋਟਿੰਗ ਜਿਹੜੀ ਸੀ ਉਹ ਹੋਈ। ਬਾਕੀ ਥਾਵਾਂ ਦੇ ਉੱਤੇ ਕਿਤੇ 70, 75, 76, 77% ਵੋਟਿੰਗ ਜਿਹੜੀ ਆ ਉਹ ਹੋਈ। ਔਰ 109 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ 8 ਨਗਰ ਨਿਗਮਾਂ ਦੇ ਵਾਸਤੇ ਟੋਟਲ ਜੇ ਲਾਈਏ ਪੰਜਾਬ ਦਾ ਤਾਂ ਉਹ 71.39% ਵੋਟਾਂ ਪਈਆਂ। ਪੰਜਾਬ ਦੇ 2302 ਸ਼ਹਿਰੀ ਵਾਰਡਾਂ ਦੇ ਵਾਸਤੇ ਚੋਣ ਲੜ ਰਹੇ ਕੁੱਲ 9222 ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਸੀਗੇ। 17 ਫਰਵਰੀ ਨੂੰ ਇਹਦੇ ਨਤੀਜੇ ਜਿਹੜੇ ਆ ਉਹ ਐਲਾਨੇ ਜਾਣਗੇ। ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਹਦੇ ਵਾਸਤੇ ਸਾਰੀਆਂ ਸਿਆਸੀ ਧਿਰਾਂ ਨੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਸੀ ਉਹ ਲਾਇਆ। ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਰੋਹ ਦੀ ਲਹਿਰ ਚੋਣਾਂ ਦੇ ਦੌਰਾਨ ਵੇਖਣ ਨੂੰ ਮਿਲੀ। ਜਦੋਂ ਵੋਟਰ ਕਰੋਨਾ ਤੋਂ ਭੈ ਮੁਕਤ ਦਿਸੇ, ਧੁੰਦ ਪੈਣ ਕਰਕੇ ਵੋਟਾਂ ਦਾ ਕੰਮ ਥੋੜ੍ਹਾ ਮੱਠਾ ਰਿਹਾ, ਪਰ ਦੁਪਹਿਰ ਤੋਂ ਬਾਅਦ ਜਿਹੜਾ ਸੀਗਾ ਇਹ ਤੇਜ਼ ਹੋ ਗਿਆ। ਪੰਜਾਬ ਦੇ ਵਿੱਚ ਕੌਂਸਲ ਚੋਣਾਂ ਦੇ ਦੌਰਾਨ ਵੱਖ-ਵੱਖ ਥਾਵਾਂ ਦੇ ਉੱਤੇ ਹਿੰਸਾ ਦੇ ਵਿੱਚ ਜਾਨੀ ਨੁਕਸਾਨ ਤੋਂ ਬੇਸ਼ੱਕ ਬਚਾ ਰਿਹਾ, ਪਰ 14 ਦੇ ਕਰੀਬ ਆਗੂ ਤੇ ਵਰਕਰ ਜਿਹੜੇ ਉਹ ਜ਼ਖਮੀ ਹੋਏ। ਪੱਟੀ ਤੇ ਸੁਲਤਾਨਪੁਰ ਲੋਧੀ ਇਸ ਤਰ੍ਹਾਂ ਦੇ ਦੋ ਜਗ੍ਹਾ ਨੇ ਜਿੱਥੇ ਗੋਲੀ ਵੀ ਜਿਹੜੀ ਉਹ ਚੱਲੀ। ਪੱਟੀ ਦੇ ਵਿੱਚ ਖੂਨੀ ਝੜਪ ਹੋਈ ਤੇ ਗੋਲੀ ਦੇ ਨਾਲ ਆਪ ਆਗੂ ਮਨਬੀਰ ਸਿੰਘ ਜ਼ਖਮੀ ਹੋ ਗਿਆ, ਜਿਹੜਾ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਇਸ ਤੋਂ ਬਾਅਦ ਆਪ ਵਰਕਰਾਂ ਨੇ ਥਾਣੇ ਮੂਹਰੇ ਧਰਨਾ ਲਾਤਾ। ਰੋਪੜ ਦੇ ਵਿੱਚ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਪੱਥਰਬਾਜ਼ੀ ਹੋਈ, ਕਿਰਪਾਨਾਂ ਚੱਲੀਆਂ, ਜਿਹਦੇ 'ਚ 9 ਜਾਣੇ ਜ਼ਖਮੀ ਹੋਏ। ਇੱਕ ਨੂੰ PGI ਰੈਫਰ ਜਿਹੜਾ ਉਹ ਕੀਤਾ ਗਿਆ। ਕਾਂਗਰਸੀ ਵਰਕਰ ਦਾ ਇਲਜ਼ਾਮ ਹੈ ਕਿ ਅਕਾਲੀ ਪੈਸੇ ਵੰਡ ਰਹੇ ਸੀ, ਉਹਨੇ ਰੋਕਿਆ ਤੇ ਉਹਦੇ ਉੱਤੇ ਹਮਲਾ ਕਰਤਾ। ਭਿੱਖੀਵਿੰਡ ਦੇ ਵਾਰਡ 4 ਦੇ ਵਿੱਚ ਝੜਪਾਂ ਜਿਹੜੀਆਂ ਹੋਈਆਂ, ਅਕਾਲੀ ਆਗੂ ਜਿਹੜਾ ਸੀਗਾ ਉਹਦੀ ਨੂੰਹ ਦੇ ਸੱਟ ਜਿਹੜੀ ਆ ਉਹ ਲੱਗੀ ਆ, ਅਜਿਹੀ ਖਬਰ ਆਈ ਹੈ। ਸੁਲਤਾਨਪੁਰ ਲੋਧੀ ਦੇ ਵਿੱਚ ਵਾਰਡ ਨੰਬਰ 1 ਦੇ ਵਿੱਚ ਪੱਥਰਬਾਜ਼ੀ ਦੇ ਦੋਸ਼ ਲਾਉਂਦਿਆਂ ਹੋਇਆ ਸਾਬਕਾ ਮੰਤਰੀ ਜਿਹੜੀ ਉਪਿੰਦਰਜੀਤ ਕੌਰ ਹੈ, ਉਹਨੇ ਧਰਨਾ ਲਾਇਆ। ਉਹਨੇ ਇਹ ਗੱਲ ਕਹੀ ਕਿ ਕਾਂਗਰਸੀ ਦੇ ਵੱਲੋਂ ਗੋਲੀ ਚਲਾਏ ਜਾਣ ਦੀ ਗੱਲ ਵੀ ਜਿਹੜਾ ਉਹ ਆਖੀ। ਧੂਰੀ ਦੇ ਵਿੱਚ ਅਣਪਛਾਤੇ ਲੋਕਾਂ ਦੇ ਵੱਲੋਂ ਇੱਕ ਪੋਲਿੰਗ ਸਟੇਸ਼ਨ ਦੇ ਬਾਹਰ ਆਪ ਆਗੂਆਂ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ, ਜਿਹਦੇ 'ਚ ਗੌਰਵ ਬਾਂਸਲ ਦੇ ਸਿਰ ਦੇ ਉੱਤੇ ਸੱਟ ਲੱਗੀ ਆ ਤੇ ਇੱਕ ਹੋਰ ਨੂੰ ਸੱਟ ਜਿਹੜੀ ਉਹ ਲੱਗੀ ਆ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੁਝ ਘਟਨਾਵਾਂ ਨੂੰ ਛੱਡ ਕੇ ਬਾਕੀ ਜਿਹੜਾ ਜੀ ਉਹ ਠੀਕ ਠਾਕ ਰਿਹਾ। ਬਠਿੰਡਾ ਨਗਰ ਨਿਗਮ ਦੀ ਚੋਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਵਕਾਰੀ ਹੈ, ਜਿੱਥੇ ਪਹਿਲਾਂ ਗੱਠਜੋੜ ਕਾਬਜ਼ ਰਿਹਾ। ਕੁਝ ਗੜਬੜ ਜਿਹੜੀ ਉੱਥੇ ਵੀ ਹੋਈ, ਤੋੜ ਭੰਨ ਉੱਥੇ ਵੀ ਜਿਹੜੀ ਸੀ ਉਹ ਕੀਤੀ ਗਈ। ਮੁਕਤਸਰ ਜ਼ਿਲ੍ਹੇ ਦੇ ਵਿੱਚ ਘਟਨਾਵਾਂ 'ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਹਮਲੇ ਕੀਤੇ ਜਾਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਨੇ। ਕਾਂਗਰਸੀ ਆਗੂ ਜਿਹੜੇ ਉਹ ਇਹ ਕਹਿੰਦੇ ਆ ਕਿ ਅਕਾਲੀ ਰਾਤ ਪੈਸੇ ਵੰਡਣ ਆਏ ਸੀਗੇ, ਜਦੋਂ ਰੋਕਿਆ ਤੇ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ ਜਿਹੜਾ ਸੀਗਾ ਕਾਂਗਰਸੀ ਜਿਹੜੇ ਸੀ ਉਹ ਥੱਪੜੋ ਥੱਪੜੀ ਹੋਏ, ਔਰ ਇੱਥੇ ਅਕਾਲੀ ਦਲ ਨੇ ਜਿਹੜਾ ਸੀਗਾ ਜੀ ਉਹ ਧਰਨਾ ਵੀ ਲਾਇਆ। ਗੁਰੂ ਹਰਸਹਾਏ ਦੇ ਵਿੱਚ ਆਪ ਵਰਕਰ ਦੇ ਉੱਤੇ ਹਮਲਾ ਹੋਇਆ। 3 ਧਿਰੀ ਜਿਹੜੀ ਦੀ ਇਹ ਲੜਾਈ ਆ, ਧਿਰ ਤਾਂ ਚੌਥੀ ਵੀ ਇਹਦੇ ਵਿੱਚ ਹੈ। ਪਹਿਲੀ ਵਾਰੀ ਭਾਜਪਾ ਜਿਹੜੀ ਆ ਉਹ ਅੱਡਰੇ ਹੋ ਕੇ ਚੋਣ ਲੜ ਰਹੀ ਆ, ਪਰ ਇੱਥੇ ਸਮੱਸਿਆ ਜਿਹੜੀ ਭਾਜਪਾ ਦੀ ਇਹ ਬਣੀ ਹੋਈ ਆ ਕਿ ਪੂਰੇ ਚੋਣ ਪ੍ਰਚਾਰ ਦੇ ਦੌਰਾਨ ਉਹਦੇ ਪੈਰ ਨਹੀਂ ਜਿਹੜੇ ਉਹ ਲੱਗੇ।
ਮਤਲਬ ਕਿ ਥਾਂ ਥਾਂ ਦੇ ਉੱਤੇ ਉਹਦਾ ਵਿਰੋਧ ਹੋਇਆ। ਔਰ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹਦਾ ਵਿਰੋਧ ਤਾਂ ਖਾਸ ਤੌਰ ਦੇ ਉੱਤੇ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਹੋਇਆ। ਕਿਤੇ ਵੀ ਉਹਨੂੰ ਸੰਬੋਧਨ ਨਹੀਂ ਲੋਕਾਂ ਨੇ ਜਿਹੜਾ ਉਹ ਕਰਨ ਦਿੱਤਾ। ਉਹਦਾ ਕੰਮ ਜਿਹੜਾ ਜੀ ਬਹੁਤ ਔਖਾ ਰਿਹਾ। ਉਹ ਬਹੁਤੇ ਥਾਵਾਂ ਦੇ ਉੱਤੇ ਆਪਣੇ ਉਮੀਦਵਾਰ ਵੀ ਜਿਹੜੇ ਉਹ ਖੜੇ ਨਹੀਂ ਕਰ ਸਕੀ। 17 ਨੂੰ ਨਤੀਜੇ ਆਉਣਗੇ, ਉਹ ਸਾਰਾ ਕੁਝ ਜਿਹੜਾ ਜੀ ਉਹ ਦੱਸਣਗੇ ਕਿ ਕੀ ਕੁਛ ਕਿਹਨੂੰ ਕਿੰਨਾ ਜਿਹੜੀਆਂ ਜੀ ਉਹ ਵੋਟਾਂ ਪਈਆਂ ਨੇ। ਵੋਟਾਂ ਵਾਟਾਂ ਕਾਹਦੀਆਂ ਨੇ ਜੀ, ਜਿਵੇਂ ਮੈਂ ਸਟਾਰਟਿੰਗ 'ਚ ਦੱਸਿਆ ਕਿ ਇਹ ਤਾਂ ਲੁੱਟਣ ਵਾਲੀਆਂ ਜਿਹੜੀਆਂ ਜੀ ਹੁੰਦਾ। ਜਿਹੜੀਆਂ ਪਹਿਲਾਂ ਪਾਰਟੀ ਸੀ ਅਕਾਲੀ BJP, ਉਹ ਵੀ ਇਹੀ ਕੁਛ ਕਰਦੀ ਰਹੀ, ਅਤੇ ਹੁਣ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਆ ਉਹ ਵੀ ਇਹੀ ਕੁਛ ਜਿਹੜਾ ਉਹ ਕਰ ਰਹੀ ਆ। ਉਸੇ ਤਰੀਕੇ ਦੇ ਨਾਲ ਸਭ ਕੁਝ ਹੋ ਰਿਹਾ। 2 ਸਾਲ ਪਹਿਲਾਂ 14 ਫਰਵਰੀ 2019 ਦੇ ਵਿੱਚ ਪੁਲਵਾਮਾ ਜੰਮੂ ਕਸ਼ਮੀਰ ਦੇ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ 'ਚ ਸ਼ਹੀਦ ਹੋਏ CRPF ਦੇ ਜਵਾਨਾਂ ਨੂੰ ਪੂਰੇ ਮੁਲਕ ਦੇ ਵਿੱਚ ਲੋਕਾਂ ਨੇ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਜੈ ਜਵਾਨ ਜੈ ਕਿਸਾਨ ਦੇ ਨਾਅਰੇਬਾਜ਼ੀ ਜਿਹੜੀ ਸੀ ਉਹ ਹੁੰਦੀ ਰਹੀ। ਜਿਹੜਾ ਸੰਯੁਕਤ ਮੋਰਚਾ ਹੈ ਕਿਸਾਨਾਂ ਦਾ, ਉਹਨਾਂ ਨੇ ਇਹ ਸੱਦਾ ਦਿੱਤਾ ਸੀਗਾ ਕਿ 14 ਤਰੀਕ ਨੂੰ ਇਹਨਾਂ ਜਵਾਨਾਂ ਦੇ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਉਹ ਸੜਕਾਂ 'ਤੇ ਆਉਣ ਅਤੇ ਮੋਮਬੱਤੀਆਂ ਲਾ ਕੇ ਇਹਨਾਂ ਸ਼ਹੀਦਾਂ ਦੀ ਜਿਹੜੀ ਸ਼ਹੀਦੀ ਆ ਉਹਨੂੰ ਯਾਦ ਕਰਨ। ਕਿਸਾਨ ਜਥੇਬੰਦੀਆਂ ਦੇ ਇਸ ਸੁਨੇਹੇ ਨੂੰ ਮੰਨਦਿਆਂ ਪੰਜਾਬ, ਹਰਿਆਣਾ ਅਤੇ ਜਿਹੜੀਆਂ ਸਰਹੱਦਾਂ ਸੀ ਉਹਨਾਂ ਦੇ ਉੱਤੇ ਸਿੰਘੂ ਸਰਹੱਦ, ਟਿੱਕਰੀ ਸਰਹੱਦ, ਗਾਜੀਪੁਰ ਸਰਹੱਦ ਦੇ ਉੱਤੇ ਲੋਕਾਂ ਨੇ ਮੋਮਬੱਤੀਆਂ ਬਾਲੀਆਂ, ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਜਿਹੜੀਆਂ ਸੀ ਉਹ ਦਿੱਤੀਆਂ। ਵੱਖ-ਵੱਖ ਸ਼ਹਿਰਾਂ ਤੋਂ ਆ ਰਹੀਆਂ ਰਿਪੋਰਟਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ ਉਹ ਚੌਂਕਾਂ ਦੇ ਵਿੱਚ ਆਏ ਅਤੇ ਉਹਨਾਂ ਨੇ ਚੌਂਕਾਂ ਦੇ ਵਿੱਚ ਮੋਮਬੱਤੀਆਂ ਬਾਲ ਕੇ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ। ਇਹ ਜਿਹੜਾ ਅੱਤਵਾਦੀ ਹਮਲਾ ਕੀਤਾ ਗਿਆ ਸੀਗਾ ਉਹਦੇ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਉਹਦੀ ਅਜੇ ਤੱਕ ਜਿਹੜੀ ਆ ਉਹ ਜਾਂਚ ਮੁਕੰਮਲ ਨਹੀਂ ਹੋਈ। ਔਰ ਇਹ ਜਾਂਚ ਜਿਹੜੀ ਹੈ ਕਦੋਂ ਮੁਕੰਮਲ ਹੋਊਗੀ ਇਹਦਾ ਕੁਛ ਨਹੀਂ ਜਿਹੜਾ ਜੀ ਪਤਾ। ਇਹ ਗੱਲ ਜਿਹੜੀ ਸੀ ਉਹ ਉਭਾਰੀ ਗਈ ਦੁਬਾਰਾ ਤੋਂ ਫਿਰ ਇਹਨਾਂ ਮੋਮਬੱਤੀ ਜਿਹੜੇ ਮਾਰਚ ਸੀ ਉਹਦੇ ਵਿੱਚ, ਕਿ ਅਜੇ ਤੱਕ ਸਰਕਾਰ ਇਸ ਮਾਮਲੇ 'ਤੇ ਚੁੱਪ ਹੋਈ ਕਿਉਂ ਬੈਠੀ ਹੈ। ਦੂਜੇ ਪਾਸੇ ਇਸੇ ਮਸਲੇ ਦੇ ਉੱਤੇ ਕੁਝ ਹਫ਼ਤੇ ਪਹਿਲਾਂ ਇੱਕ ਚੈਟ ਜਿਹੜੀ ਆ ਉਹ ਵਾਇਰਲ ਹੋ ਗਈ ਸੀ, ਜਿਹਦੇ ਵਿੱਚ ਇੱਕ TV ਚੈਨਲ ਵਾਲਾ ਅਰਨਬ ਗੋਸਵਾਮੀ ਇਹ ਜਿਹੜੀਆਂ ਅੱਤਵਾਦੀ ਹਮਲੇ ਦੇ ਵਿੱਚ ਸ਼ਹੀਦੀਆਂ ਹੋਈਆਂ ਸੀਗੀਆਂ, ਉਹਦੇ ਤੋਂ ਬਾਅਦ ਉਹ ਚੈਟ ਦੇ ਵਿੱਚ ਜਿਹੜਾ ਜੀ ਉਹ ਲਿਖ ਰਿਹਾ ਕਿ ਸਾਡੀ ਬਹੁਤ ਵੱਡੀ ਹੁਣ ਜਿੱਤ ਹੋਊਗੀ। ਮਤਲਬ ਕਿ ਉਹਨੂੰ ਜਿੱਤ ਦੇ ਤਰੀਕੇ ਦੇ ਨਾਲ ਜਿਹੜਾ ਉਹ ਲੈ ਰਿਹਾ। ਲੋਕਾਂ ਨੇ ਜਿਹੜਾ ਸੀਗਾ ਜੀ ਉਹ ਕਿਸਾਨ ਜਥੇਬੰਦੀਆਂ ਦੀ ਗੱਲ ਸੀ ਉਹਦੇ ਉੱਤੇ ਫੁੱਲ ਚੜਾਉਂਦਿਆਂ ਸਮੁੱਚੇ ਮੁਲਕ ਦੇ ਜਿਹੜੇ ਚੌਂਕ ਸੀ ਉਹਨਾਂ ਦੇ ਵਿੱਚ ਆ ਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਡਾਕਟਰ ਦਰਸ਼ਨਪਾਲ ਹੋਰਾਂ ਨੇ ਦਿੱਲੀ ਇੱਥੇ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਸੀ ਉਹ ਇਹ ਕਿਹਾ ਕਿ RSS ਦੇ ਝੂਠੇ ਰਾਸ਼ਟਰਵਾਦ ਦੇ ਉਲਟ ਇਸ ਦੇਸ਼ ਦੇ ਕਿਸਾਨ ਇਸ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਵਕਾਰ ਦੀ ਰਾਖੀ ਲਈ ਸਮਰਪਿਤ ਨੇ। ਔਰ ਉਹਨਾਂ ਨੇ ਜਿਹੜਾ ਜੀ ਇਹ ਗੱਲ ਜਿਹੜੀ ਕਹੀ ਕਿ ਲੋਕਾਂ ਨੇ ਜਿਹੜਾ ਉਹ ਸਹਿਯੋਗ ਦੇ ਕੇ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ। ਮਹਾਪੰਚਾਇਤਾਂ ਦਾ ਦੌਰ ਜਾਰੀ ਹੈ। ਮਹਾਪੰਚਾਇਤਾਂ ਦੇ ਵਿੱਚ ਜਿਹੜੀ ਅਗਲੀ ਮਹਾਪੰਚਾਇਤ ਸੀ ਉਹ ਕਰਨਾਲ ਜ਼ਿਲ੍ਹੇ ਦੇ ਇੰਦਰੀ ਦੇ ਵਿੱਚ ਹੋਈ। ਔਰ ਇਹਦੇ ਵਿੱਚ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਕੈਤ ਨੇ ਕੇਂਦਰ ਦੀ ਹਕੂਮਤ ਦੇ ਉੱਤੇ ਵਰਦਿਆਂ ਕਿਹਾ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਨੇ ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ ਸਰੇ ਹੋਰਨਾਂ ਆਗੂਆਂ ਦੇ ਹਵਾਲੇ ਦੇ ਨਾਲ ਕਿਹਾ ਕਿ ਕਿਸਾਨ ਅੰਦੋਲਨ ਦੇ ਮੰਚ ਤੇ ਪੰਚ ਉਹੀ ਰਹਿਣਗੇ, ਇਹਨਾਂ ਵੱਲੋਂ ਲਏ ਗਏ ਫੈਸਲਿਆਂ ਨੂੰ ਹੀ ਲਾਗੂ ਕੀਤਾ ਜਾਊਗਾ। ਟਕੈਤ ਹੋਰਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮੰਗ ਹੈ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ, MSP ਤੇ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ। ਇਹ ਵੀ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ। ਰਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਜਨ ਅੰਦੋਲਨ ਜਿਹੜਾ ਉਹ ਬਣ ਚੁੱਕਿਆ ਹੋਇਆ। ਹਰਿਆਣੇ ਦਾ ਇੱਕ ਖੇਤੀਬਾੜੀ ਮੰਤਰੀ ਆ JP ਦਲਾਲ, ਉਹਨੇ ਭੱਦੀ ਟਿੱਪਣੀ ਕੀਤੀ ਕੱਲ੍ਹ। ਉਹਨੂੰ ਲੈ ਕੇ ਵੀ ਹਰਿਆਣੇ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਇੱਕ ਵੱਡਾ ਗੁੱਸਾ ਜਿਹੜਾ ਉਹ ਪੈਦਾ ਹੋ ਗਿਆ।
ਉਹਨੇ ਇਹ ਗੱਲ ਆਖੀ ਸੀਗੀ JP ਦਲਾਲ ਨੇ, ਜਦੋਂ ਉਹਨੂੰ ਪੁੱਛਿਆ ਗਿਆ ਕਿ ਇੰਨੇ ਲੋਕ ਜਿਹੜੇ ਆ ਉਹ ਸਰਹੱਦਾਂ ਦੇ ਉੱਤੇ ਮਾਰੇ ਗਏ ਆ, ਸਰਕਾਰ ਨੂੰ ਕੁਝ ਸੋਚਣਾ ਚਾਹੀਦਾ। ਉਹ ਕਹਿੰਦਾ ਜੇ ਘਰ ਵੀ ਹੁੰਦੇ ਤੇ ਤਾਂ ਵੀ ਮਰੀ ਜਾਣਾ ਸੀ ਇਹਨਾਂ ਨੇ। ਇੱਦਾਂ ਦੀ ਬੇਹੂਦਾ ਜਿਹੜੀ ਉਹ ਟਿੱਪਣੀ ਸ਼ਾਇਦ ਇਹੋ ਜਿਹਾ ਆਗੂ ਹੀ ਜਿਹੜਾ ਉਹ ਕਰ ਸਕਦਾ। ਉਧਰ ਹਰਿਆਣੇ ਦੇ ਕਰਨਾਲ, ਸਿਰਸਾ, ਜੀਂਦ ਤੇ ਬਾਕੀ ਥਾਵਾਂ ਦੇ ਉੱਤੇ ਖੇਤੀ ਮੰਤਰੀ ਦਲਾਲ ਦੇ ਪੁਤਲੇ ਜਿਹੜੇ ਉਹ ਸਾੜੇ ਗਏ। ਹੁਣ ਜਿਹੜਾ ਵੇਖਣਾ ਇਹ ਹੋਊਗਾ ਕਿ ਇਹਦੇ ਵਾਸਤੇ ਜਿਹੜਾ ਕਿੰਨਾ ਕੁ ਹੋਰ ਰੋਹ ਜਿਹੜਾ ਉਹ ਕਿਸਾਨਾਂ ਦੇ ਵਿੱਚ ਪੈਦਾ ਹੁੰਦਾ ਉਹਦੇ ਵੱਲੋਂ ਕੀਤੀ ਗਈ ਇਸ ਟਿੱਪਣੀ ਦੇ ਬਾਰੇ ਦੇ ਵਿੱਚ। ਜਿਹੜਾ ਇਹ ਕਿਸਾਨ ਮਹਾ ਪੰਚਾਇਤ ਜਿਹੜੀ ਹੋਈ, ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ ਨੇ ਵੀ ਜਿਹੜਾ ਜੀ ਉਹ ਸੰਬੋਧਨ ਕੀਤਾ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਕੇਂਦਰ ਦੀ ਗਲਤ ਨੀਤੀਆਂ ਖਿਲਾਫ ਸੰਘਰਸ਼ ਕਰ ਰਿਹਾ, ਪਰ ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਛੱਡਣ ਲਈ ਤਿਆਰ ਨਹੀਂ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਪਰਜੀਵੀ ਕਹਿਣ ਸੰਬੰਧੀ ਕਿਸਾਨਾਂ ਦੇ ਵਿੱਚ ਭਾਰੀ ਰੋਹ ਹੈ, ਜਿਹਦੇ ਕਰਕੇ ਪੰਜਾਬ, ਹਰਿਆਣਾ ਸਣੇ ਹੋਰਨਾਂ ਸੂਬਿਆਂ ਦੇ ਵਿੱਚ ਹਰ ਘਰ ਤੋਂ ਲੋਕ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ MSP ਤੇ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ। ਜਦੋਂ ਤੱਕ ਸਰਕਾਰ ਕਿਸਾਨਾਂ ਦੀ ਨਹੀਂ ਮੰਗ ਮੰਨਦੀ, ਉਹ ਸੰਘਰਸ਼ ਜਾਰੀ ਰੱਖਣਗੇ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਸ ਮਹਾ ਪੰਚਾਇਤ ਦੇ ਵਿੱਚ ਕਿਹਾ ਕਿ ਦੇਸ਼ ਦਾ ਕਿਸਾਨ ਕੇਂਦਰ ਦੀਆਂ ਘਟੀਆ ਚਾਲਾਂ ਨੂੰ ਸਮਝ ਚੁੱਕਿਆ ਤੇ ਉਹ ਪਿੱਛੇ ਹਟਣ ਵਾਲਾ ਨਹੀਂ। ਉਹਨਾਂ ਇਹ ਵੀ ਕਿਹਾ ਕਿ ਕਿਸਾਨ ਮਹਾ ਪੰਚਾਇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਤੇ ਹੁਣ ਤੱਕ ਦੇਸ਼ ਦੇ ਵਿੱਚ ਜਿਹੜੀਆਂ ਕਿਸਾਨ ਮਹਾ ਪੰਚਾਇਤਾਂ ਪੂਰੇ ਦੇਸ਼ ਦੇ ਵਿੱਚ ਕੀਤੀਆਂ ਜਾਣਗੀਆਂ। ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ, ਉਹਨੇ ਇਹ ਵੀ ਗੱਲ ਕਹੀ ਕਿ ਜਿਹੜੇ ਮੁਲਕ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਕਿਸਾਨਾਂ ਤੇ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਉਸ ਸੂਬੇ ਦੇ ਵਿੱਚ ਪਹੁੰਚਾਂਗੇ, ਉੱਥੇ ਜਾ ਕੇ ਜਿਹੜਾ ਜੀ ਉਹਨਾਂ ਕਿਸਾਨਾਂ ਦੀ ਮਦਦ ਜਿਹੜੀ ਆ ਉਹ ਕਰਾਂਗੇ। ਔਰ ਇਹ ਵੀ ਜਿਹੜੇ ਉੱਥੇ ਸੀਗੇ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਹਰਿਆਣੇ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਨੂੰ ਜਨਤਾ ਦਾ ਗੱਦਾਰ ਜਿਹੜਾ ਸੀ ਉਹ ਦੱਸਿਆ। ਬਿਨਾਂ ਕਿਸੇ ਸ਼ੱਕ ਦੇ ਚੌਟਾਲਾ ਪਰਿਵਾਰ ਦੇ ਵਾਸਤੇ, ਖਾਸ ਤੌਰ ਤੇ JJP ਦੇ ਵਾਸਤੇ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਆ ਉਹ ਮੁਸ਼ਕਲਾਂ ਤਾਂ ਖੜੀਆਂ ਹੋਣੀਆਂ ਨੇ। ਪੰਜਾਬ ਦੀ ਇੱਕ ਜਿਹੜੀ ਕਮੇਟੀ ਬਣਾਈ ਸਰਕਾਰ ਦੇ ਵੱਲੋਂ, ਉਹਨੇ ਕੋਵਿਡ ਕੇਸਾਂ ਦੇ ਵਿੱਚ ਨਿਗਾਰ ਦੇ ਮੱਦੇਨਜ਼ਰ ਕੈਦੀਆਂ ਦੀ ਪੈਰੋਲ ਦੇ ਵਿੱਚ ਅੱਗੇ ਹੋਰ ਵਾਧਾ ਨਾ ਕੀਤੇ ਜਾਣ ਦਾ ਫੈਸਲਾ ਲਿਆ। ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਜਸਟਿਸ ਨੇ, ਉਹਦੀ ਕਮੇਟੀ, ਪ੍ਰਧਾਨਗੀ ਵਾਲੀ ਕਮੇਟੀ ਨੇ ਇਹ ਜਿਹੜਾ ਜੀ ਕਿਹਾ ਕਿ ਹੁਣ ਇਹਨਾਂ ਜਿਹੜੇ ਕੈਦੀ ਨੇ ਉਹਨਾਂ ਨੂੰ ਵਾਪਸ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਜਾਣਾ ਪਊਗਾ। ਇਸ ਕਮੇਟੀ ਨੂੰ ਪੈਰੋਲ ਤੋਂ ਵਾਪਸ ਪਰਤਣ ਵਾਲੇ ਕੈਦੀਆਂ ਦੀ ਟੈਸਟਿੰਗ ਤੇ ਉਹਨਾਂ ਨੂੰ ਸੰਬੰਧਿਤ ਜੇਲ੍ਹਾਂ ਦੇ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਕੁਆਰੰਟਾਈਨ ਕਰਨ ਦੇ ਵਾਸਤੇ ਅਧਿਕਾਰ ਜਿਹੜਾ ਜੀ ਉਹ ਕੀਤਾ ਗਿਆ। ਜੇਲ੍ਹ ਵਿਭਾਗ ਜਿਹੜਾ ਜੀ ਉਹ ਇਹ ਕਹਿੰਦਾ ਸਾਰੀ ਪ੍ਰਕਿਰਿਆ ਪੜਾਅਵਾਰ ਢੰਗ ਦੇ ਨਾਲ ਮੁਕੰਮਲ ਕੀਤੀ ਜਾਊਗੀ ਤੇ ਪ੍ਰਕਿਰਿਆ 17 ਫਰਵਰੀ ਤੋਂ ਸ਼ੁਰੂ ਹੋਊਗੀ। ਇਹਦੇ ਨਾਲ ਪਹਿਲਾਂ ਬਾਹਰ ਗਏ ਬੰਦਿਆਂ ਨੂੰ ਪਹਿਲਾਂ ਅੰਦਰ ਸੱਦਣ ਦੀ ਵਿਧੀ ਅਪਣਾਈ ਜਾਊਗੀ। ਔਰ ਇਹਦਾ ਮਤਲਬ ਇਹ ਹੈ ਕਿ ਕੈਦੀ ਜਿਹੜਾ ਸਭ ਤੋਂ ਲੰਬੇ ਸਮੇਂ ਤੱਕ ਪੈਰੋਲ ਤੇ ਰਿਹਾ, ਉਹਨੂੰ ਜੇਲ੍ਹ ਦੇ ਵਿੱਚ ਸਭ ਤੋਂ ਪਹਿਲਾਂ ਰਿਪੋਰਟ ਜਿਹੜੀ ਆ ਉਹ ਕਰਨੀ ਹੋਊਗੀ। ਕੈਦੀਆਂ ਦੀ ਵਾਪਸੀ ਦੀ ਯੋਜਨਾ ਜਿਹੜੀ ਉਹ ਪੜਾਅਵਾਰ ਢੰਗ ਦੇ ਨਾਲ ਬਣਾਈ ਗਈ ਆ। 2020 ਦੇ ਵਿੱਚ ਪੈਰੋਲ ਤੇ ਰਿਹਾ ਕੀਤੇ ਗਏ ਜਿਹੜੇ ਕੈਦੀ ਨੇ ਉਹ ਮੌਜੂਦਾ ਸਮੇਂ ਪੈਰੋਲ ਤੇ ਨੇ, ਔਰ ਪੈਰੋਲ ਉਸ ਦਿਨ ਤੱਕ ਰਹੂਗੀ ਜਿਸ ਦਿਨ ਤੱਕ ਉਹਨਾਂ ਨੂੰ ਸੰਬੰਧਿਤ ਜੇਲ੍ਹਾਂ ਦੇ ਵਿੱਚ ਵਾਪਸ ਰਿਪੋਰਟ ਕਰਨ ਦੇ ਵਾਸਤੇ ਜਿਹੜਾ ਉਹ ਕਿਹਾ ਗਿਆ। 60 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਤੇ ਗੰਭੀਰ ਜਿਹੜੇ ਬਿਮਾਰੀਆਂ ਦੇ ਨਾਲ ਪੀੜਤ ਕੈਦੀ ਨੇ, ਉਹਨਾਂ ਨੂੰ ਆਖਰੀ ਬੈਂਚ ਦੇ ਵਿੱਚ ਵਾਪਸ ਸੱਦਿਆ ਜਾਊਗਾ। ਹਾਲਾਂਕਿ ਇਹ ਸਕੈਜੂਅਲ ਜਿਹੜਾ ਸਾਲ 2021 ਵਿੱਚ ਪੈਰੋਲ ਤੇ ਰਿਹਾ ਹੋਏ ਕੈਦੀਆਂ ਤੇ ਲਾਗੂ ਨਹੀਂ ਹੋਊਗਾ। ਉਹ ਆਪਣੀਆਂ ਸੰਬੰਧਿਤ ਵਿਸ਼ੇਸ਼ ਜੇਲ੍ਹਾਂ ਦੇ ਵਿੱਚ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਰਿਪੋਰਟ ਜਿਹੜੀ ਆ ਉਹ ਕਰਨਗੇ। ਐਕਚੁਅਲੀ ਜਦੋਂ ਇਹ ਕਰੋਨਾ ਵਾਇਰਸ ਜਿਹੜਾ ਜੀ ਉਹ ਫੈਲਿਆ ਸੀਗਾ ਤੇ ਇਹਨਾਂ ਕੈਦੀਆਂ ਨੂੰ ਪੈਰੋਲ ਦੇ ਉੱਤੇ ਰਿਹਾ ਜਿਹੜਾ ਉਹ ਕੀਤਾ ਗਿਆ ਸੀਗਾ। ਰਿਹਾਈ ਦੀ ਜਿਹੜੀ ਗੱਲ ਚੱਲੀ ਹੈ ਤਾਂ ਦੱਸ ਦਈਏ ਕਿ ਦਿੱਲੀ ਸਿੱਖ ਜਿਹੜੇ ਜੀ ਇੱਥੇ ਦਿੱਲੀ ਦੀ 26 ਜਨਵਰੀ ਵਿੱਚ ਗ੍ਰਿਫਤਾਰ ਕੀਤੇ ਗਏ ਜਿਹੜੇ ਦੋ ਸਾਬਕਾ ਫੌਜੀ ਸੀਗੇ, ਕਿਸਾਨ ਜੀਤ ਸਿੰਘ ਤੇ ਗੁਰਮੁਖ ਸਿੰਘ, ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਰਿਹਾ ਜਿਹੜਾ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ ਗਈਆਂ ਸੀ। ਉਹ ਕਹਿੰਦੇ ਉਹ ਲਾਲ ਕਿਲ੍ਹੇ ਤੇ ਗਏ ਵੀ ਨਹੀਂ, ਫਿਰ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ
ਤਸ਼ੱਦਦ ਢਾਇਆ ਤੇ ਜਲੀਲ ਜਿਹੜਾ ਉਹ ਕੀਤਾ। ਬਜ਼ੁਰਗ ਜੀਤ ਸਿੰਘ ਨੇ ਕਿਹਾ ਕਿ 26 ਜਨਵਰੀ ਦੀ ਸ਼ਾਮ ਕਰੀਬ 7 ਵਜੇ ਜਦੋਂ ਉਹ ਬਰਾੜੀ ਗਰਾਊਂਡ ਦੇ ਵਿੱਚ ਲੰਗਰ ਛਕ ਰਹੇ ਸੀ ਤਾਂ ਪੁਲਿਸ ਨੇ ਬਿਨਾਂ ਕੋਈ ਗੱਲ ਸੁਣੇ ਉਹਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਥਾਣੇ ਲਿਜਾ ਕੇ ਉਹਦੇ ਤੇ ਤਸ਼ੱਦਦ ਢਾਇਆ ਤੇ ਉਹਦੇ ਕਕਾਰਾਂ ਦੀ ਬੇਅਦਬੀ ਜਿਹੜੀ ਸੀ ਉਹ ਕੀਤੀ। ਇਹ ਵੀ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਉਹ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਲੰਗਰ ਛਕਦੇ ਹੁੰਦੇ ਸੀਗੇ। ਇਹ ਵੀ ਕਿਹਾ ਉਹ ਨਾ ਤਾਂ ਲਾਲ ਕਿਲੇ ਵੱਲ ਗਏ ਸੀ ਤੇ ਨਾ ਇਸ ਘਟਨਾ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਸੀ। ਇਹ ਹੌਲੀ ਹੌਲੀ ਜ਼ਮਾਨਤਾਂ ਜਿਹੜੀਆਂ ਦੀ ਹੋ ਰਹੀਆਂ ਨੇ। ਉਧਰ ਦੂਜੇ ਪਾਸੇ ਜਿਹੜੇ ਕਿਸਾਨ ਟਰੈਕਟਰ ਲੈ ਕੇ ਆਪਣੇ ਗਏ ਸੀ, ਚਾਹੇ ਉਹ ਦੱਸੇ ਰੂਟ ਦੇ ਉੱਤੇ, ਜਿਹੜਾ ਕਿਸਾਨ ਜਥੇਬੰਦੀਆਂ ਨੇ ਦੱਸਿਆ ਰੂਟ ਸੀ ਉਹਦੇ ਉੱਤੇ ਹੀ ਗਏ, ਉਹਨਾਂ ਨੂੰ ਵੀ ਲਗਾਤਾਰ ਨੋਟਿਸ ਜਿਹੜੇ ਆ ਉਹ ਆ ਰਹੇ ਆ ਦਿੱਲੀ ਦੀ ਪੁਲਿਸ ਦੇ ਵੱਲੋਂ। ਕਿਸਾਨ ਜਥੇਬੰਦੀਆਂ ਨੇ ਕੱਲ ਇਹਦੇ ਬਾਰੇ ਦੇ ਵਿੱਚ ਇਹ ਗੱਲ ਕਹੀ ਆ ਕਿ ਜਿਨ੍ਹਾਂ ਨੂੰ ਨੋਟਿਸ ਆ ਰਹੇ ਆ ਉਹ ਸਿੱਧੇ ਪੁਲਿਸ ਦੇ ਕੋਲੇ ਪੇਸ਼ ਨਾ ਹੋਣ, ਬਲਕਿ ਜਿਹੜੀ ਲੀਗਲ ਟੀਮ ਬਣਾਈ ਗਈ ਆ ਇਹਨਾਂ ਸੰਯੁਕਤ ਮੋਰਚੇ ਦੇ ਵੱਲੋਂ ਸਿੰਘੂ ਬਾਰਡਰ ਦੇ ਉੱਤੇ, ਉਹਦੇ ਤੱਕ ਆਪਣੀ ਜਥੇਬੰਦੀ ਦੇ ਰਾਹੀਂ ਇਹ ਨੋਟਿਸ ਜਿਹੜੇ ਭੇਜਣ ਤੇ ਉਹਦੀ ਜਿਹੜੀ ਟੇਕ ਕੇਅਰ ਹੈ ਇਹ ਲੀਗਲ ਟੀਮ ਜਿਹੜੀ ਆ ਉਹ ਕਰੂਗੀ। ਇਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਜੀ ਉਹ ਆਖਿਆ ਗਿਆ ਇਸ ਨੋਟਿਸ ਦੇ ਬਾਰੇ ਦੇ ਵਿੱਚ। ਔਰ ਜਿਹੜੀ ਇਹ ਲੀਗਲ ਟੀਮ ਹੈ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਉਹ ਬੈਠਦੀ ਆ, ਉਹਦਾ ਨੰਬਰ ਇੱਕ ਦਿਨ ਮੈਂ ਪਹਿਲਾਂ ਵੀ ਜਿਹੜਾ ਉਹ ਦਿੱਤਾ ਸੀਗਾ। ਤੁਹਾਡਾ ਕੋਈ ਜਾਣਕਾਰ ਜਿਹੜੇ ਪਿੰਡ ਦੇ ਵਿੱਚ ਨੂੰ ਨੋਟਿਸ ਆਇਆ ਤਾਂ ਉਹਨੂੰ ਘਬਰਾਉਣ ਦੀ ਇਸ ਨੋਟਿਸ ਤੋਂ ਜਿਹੜਾ ਉਹ ਜ਼ਰੂਰਤ ਨਹੀਂ ਗੀ, ਬਲਕਿ ਉਹ ਇਸ ਲੀਗਲ ਟੀਮ ਤੱਕ ਜਿਹੜਾ ਉਹ ਭੇਜੇ ਨੋਟਿਸ, ਸਿੱਧਾ ਪੁਲਿਸ ਦੇ ਕੋਲੇ ਪੇਸ਼ ਨਾ ਜਿਹੜਾ ਉਹ ਹੋਵੇ। ਇਹ ਤਕੀਦ ਜਿਹੜੀ ਆ ਉਹ ਕੀਤੀ ਗਈ ਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਲ ਜਿਹੜੀ। ਔਰ ਜਿਹੜੀ ਜਿੱਥੋਂ ਤੱਕ ਪੰਜਾਬ ਦੇ ਵਿੱਚ ਵੈਸੇ ਤਾਂ ਬਹੁਤੀਆਂ ਜਿਹੜੀਆਂ ਖਬਰਾਂ ਨੇ ਉਹ ਇਸੇ ਚੀਜ਼ ਦੇ ਨਾਲ ਜੁੜੀਆਂ ਹੋਈਆਂ ਨੇ ਕਿ ਕਿਤੇ ਕੁੱਟਮਾਰ ਹੋ ਗਈ, ਕਿਤੇ ਪੱਗ ਜਿਹੜੀ ਦੀ ਉਹ ਲੈ ਗਈ। ਇਹਨੇ ਸਵਾਲੀਆ ਚਿੰਨ੍ਹ ਜਿਹੜੇ ਦੀ ਉਹ ਇਹ ਜ਼ਰੂਰ ਖੜੇ ਕੀਤੇ ਕਿ ਇਹ ਇੱਕ ਪਾਸੇ ਜਿਹੜੇ ਲੋਕ ਨੇ ਉਹ ਕਿੱਡੀ ਵੱਡੀ ਲੜਾਈ ਜਿਹੜੀ ਉਹ ਲੜ ਰਹੇ ਨੇ ਆਪਣੇ ਸਾਰਾ ਕੁਝ ਦਾਅ ਦੇ ਉੱਤੇ ਲਾ ਕੇ, ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਅਜੇ ਵੀ ਉਹੀ ਕੁਝ ਜਿਹੜਾ ਜੀ ਪਿਛਲੱਗ ਬਣ ਕੇ ਪਾਰਟੀਆਂ ਦੇ ਤੇ ਉਹਨਾਂ ਦੇ ਜਿਹੜਾ ਜੀ ਉਹਨਾਂ ਦੇ ਪਿੱਛੇ ਲੱਗ ਕੇ ਆਪਣੀਆਂ ਪੱਗਾਂ ਵੀ ਲਾਹ ਰਹੇ ਨੇ ਤੇ ਦੂਜਿਆਂ ਦੇ ਜਿਹੜੀਆਂ ਉਹ ਲੁਹਾ ਰਹੇ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਜਪਾ ਦੇ ਤੇ RSS ਤੇ ਅਸਾਮ ਨੂੰ ਵੰਡਣ ਦਾ ਦੋਸ਼ ਜਿਹੜਾ ਜੀ ਲਾਇਆ। ਰਾਹੁਲ ਗਾਂਧੀ ਨੇ ਗੱਲ ਕਹੀ ਹੈ ਕਿ ਉਹਨਾਂ ਦੀ ਪਾਰਟੀ ਅਸਾਮ ਸਮਝੌਤੇ 'ਚ ਦਰਜ ਸਿਧਾਂਤ ਦੀ ਸੁਰੱਖਿਆ ਨੂੰ ਯਕੀਨੀ ਬਣਾਊਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਜੇ ਸੂਬੇ ਦੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਨਾਗਰਿਕਤਾ ਸੋਧ ਐਕਟ CAA ਨੂੰ ਲਾਗੂ ਨਹੀਂ ਹੋਣ ਦੇਊਗੀ। ਮਾਰਚ ਅਪ੍ਰੈਲ ਦੇ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਅਸਾਮ ਦੇ ਵਿੱਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੂਬੇ ਨੂੰ ਆਪਣੇ ਮੁੱਖ ਮੰਤਰੀ ਦੀ ਲੋੜ ਹੈ ਜੋ ਲੋਕਾਂ ਦੀ ਆਵਾਜ਼ ਨੂੰ ਸੁਣੇ, ਔਰ ਅਸਾਮ ਦੇ ਲੋਕ ਅਜਿਹਾ ਮੁੱਖ ਮੰਤਰੀ ਨਹੀਂ ਚਾਹੁੰਦੇ ਜੋ ਸਿਰਫ ਨਾਗਪੁਰ ਤੇ ਦਿੱਲੀ ਦੀ ਸੁਣਦਾ ਹੋਵੇ। ਉਹਨਾਂ ਨੇ ਇਹ ਵੀ ਕਿਹਾ ਕਿ ਰਿਮੋਟ ਕੰਟਰੋਲ TV ਨੂੰ ਤਾਂ ਆਪਰੇਟ ਕਰ ਸਕਦਾ ਹੈ ਪਰ ਮੁੱਖ ਮੰਤਰੀ ਨੂੰ ਨਹੀਂ, ਔਰ ਮੌਜੂਦਾ ਮੁੱਖ ਮੰਤਰੀ ਨਾਗਪੁਰ ਤੇ ਦਿੱਲੀ ਦੀ ਸੁਣਦੇ ਆ। ਅਸਾਮ ਨੂੰ ਜੇ ਮੁੜ ਕੇ ਇਹੋ ਜਿਹਾ ਮੁੱਖ ਮੰਤਰੀ ਮਿਲ ਗਿਆ ਤਾਂ ਇਹਦਾ ਸੂਬੇ ਦੇ ਲੋਕਾਂ ਨੂੰ ਨੁਕਸਾਨ ਹੋਊਗਾ। ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਸਮਝੌਤੇ ਨੇ ਸੂਬੇ 'ਚ ਅਮਨ ਲਿਆਂਦਾ ਸੀ ਤੇ ਇਹਨੇ ਸੂਬੇ ਦੀ ਸੁਰੱਖਿਆ ਨੂੰ ਵੀ ਯਕੀਨੀ ਜਿਹੜਾ ਜੀ ਉਹ ਬਣਾਇਆ ਸੀਗਾ। ਇਹ ਕਿਹਾ ਕਿ ਮੈਂ ਤੇ ਮੇਰੇ ਪਾਰਟੀ ਵਰਕਰ ਇਸ ਸਮਝੌਤੇ ਦੇ ਹਰ ਸਿਧਾਂਤ ਦੀ ਸੁਰੱਖਿਆ ਕਰਨਗੇ ਤੇ ਇਹਦੇ ਇੱਕ ਵੀ ਨੇਮ ਦੇ ਉੱਤੋਂ ਥਿੜਕਣ ਵਾਲੇ ਜਿਹੜਾ ਜੀ ਉਹ ਨਹੀਂ। ਉਧਰ ਜਿਹੜੀ ਕਾਂਗਰਸ ਹੈ ਜੀ ਉਹਨੇ ਲੱਦਾਖ ਤੇ ਜੰਮੂ ਕਸ਼ਮੀਰ ਵਾਲੇ ਮਸਲੇ ਦੇ ਉੱਤੇ ਵੀ ਜਿਹੜਾ ਜੀ ਉਹ ਹਮਲੇ ਕੇਂਦਰ ਦੀ ਸਰਕਾਰ ਦੇ ਉੱਤੇ ਜਾਰੀ ਰੱਖੇ। ਸੀਨੀਅਰ ਆਗੂ ਤੇ ਸਾਬਕਾ ਰੱਖਿਆ ਮੰਤਰੀ AK ਐਂਟਨੀ ਨੇ ਇਹ ਦੋਸ਼ ਲਾਇਆ ਜੀ ਕਿ ਗਲਵਾਨ ਵਾਦੀ ਤੇ ਪੈਂਗੋਂਗ ਝੀਲ ਖੇਤਰਾਂ ਵਿੱਚੋਂ ਫੌਜਾਂ ਦਾ ਪਿੱਛੇ ਹਟਣਾ ਤੇ ਬਫਰ ਜ਼ੋਨ ਬਣਾਉਣਾ ਭਾਰਤ ਦੇ ਵੱਲੋਂ ਚੀਨ ਅੱਗੇ ਗੋਡੇ ਟੇਕਣ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਕਰਨਾ ਹੱਕਾਂ ਦਾ ਤਿਆਗ ਕਰਨ ਦੇ ਬਰਾਬਰ ਹੈ। ਸਰਕਾਰ ਨੇ ਇਹ ਕਿਹਾ ਸੀਗਾ 2 ਦਿਨ ਪਹਿਲਾਂ ਕਿ ਭਾਰਤ ਨੇ ਪੂਰਬੀ ਲੱਦਾਖ ਦੇ ਵਿੱਚ ਪੈਂਗੋਂਗ ਝੀਲ ਖੇਤਰਾਂ ਵਿੱਚ ਫੌਜ ਹਟਾਉਣ ਦੌਰਾਨ ਆਪਣਾ ਕੋਈ ਖੇਤਰ ਨਹੀਂ ਛੱਡਿਆ। ਐਂਟਨੀ ਨੇ ਇਹ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਕੌਮੀ ਸੁਰੱਖਿਆ ਨੂੰ ਢੁਕਵੀਂ ਤਰਜੀਹ ਨਹੀਂ ਦੇ ਰਹੀ ਤੇ ਚੀਨ ਹਮਲਾਵਰ ਹੁੰਦਾ ਜਾ ਰਿਹਾ ਤੇ ਪਾਕਿਸਤਾਨ ਜਿਹੜਾ ਉਹ ਅੱਤਵਾਦ ਨੂੰ ਸ਼ਹਿ ਦੇ ਰਿਹਾ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਸੈਨਿਕਾਂ ਦਾ ਹੌਸਲਾ ਡੇਗ ਰਹੀ ਹੈ। ਸਾਬਕਾ ਮੰਤਰੀ ਨੇ ਵੀ ਕਿਹਾ ਕਿ ਫੌਜਾਂ ਦਾ ਪਿੱਛੇ ਹਟਣਾ ਚੰਗਾ ਪਰ ਇਹਦੇ ਨਾਲ ਤਣਾਅ ਘਟੂਗਾ, ਪਰ ਕੌਮੀ ਸੁਰੱਖਿਆ ਦੀ ਕੀਮਤ ਦੇ ਉੱਤੇ ਅਜਿਹਾ ਨਹੀਂ ਹੋਣਾ ਜਿਹੜਾ ਉਹ ਚਾਹੀਦਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਗਲਵਾਨ ਵਾਦੀ ਭਾਰਤੀ ਖੇਤਰ ਰਿਹਾ,
ਇਹਦੇ ਤੇ 1962 ਦੇ ਵਿੱਚ ਜਿਹੜਾ ਸੀ ਕੋਈ ਵੀ ਵਿਵਾਦ ਨਹੀਂ ਰਿਹਾ। ਫੌਜਾਂ ਦੇ ਹਟਣਾ ਤੇ ਬਫਰ ਜ਼ੋਨ ਬਣਾਉਣਾ ਜ਼ਮੀਨ ਖੋਹੇ ਜਾਣ ਦੇ ਜਿਹੜਾ ਉਹ ਬਰਾਬਰ ਹੈ। ਐਂਟਨੀ ਨੇ ਵੀ ਕਿਹਾ ਕਿ ਸਰਕਾਰ ਇਹਦਾ ਮਤਲਬ ਨਹੀਂ ਸਮਝ ਰਹੀ ਔਰ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਚੀਨ ਸਿਆਚਨ ਦੇ ਵਿੱਚ ਪਾਕਿਸਤਾਨ ਦੀ ਮਦਦ ਕਰਕੇ ਕਦੇ ਵੀ ਸ਼ਰਾਰਤ ਜਿਹੜੀ ਆ ਉਹ ਕਰ ਸਕਦਾ ਹੈ। ਜਦੋਂ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਇਹਨਾਂ ਨੂੰ ਪਤਾ ਹੀ ਨਹੀਂ ਗਾ ਕਿ ਸਾਡੀ ਜਿਹੜੀ ਅਸਲ ਕੰਟਰੋਲ ਰੇਖਾ ਉਹ ਕਿੱਥੋਂ ਤੱਕ ਹੈ, ਤੇ ਇਹ ਲੋਕਾਂ ਨੂੰ ਗੁੰਮਰਾਹ ਜਿਹੜਾ ਉਹ ਕਰ ਰਹੇ ਆ। ਪਿਛਲੇ ਦਿਨ ਹੀ ਜਦੋਂ ਰੱਖਿਆ ਮੰਤਰੀ ਹੋਰਾਂ ਨੇ ਜਿਹੜੀਆਂ ਫੌਜਾਂ ਪਿੱਛੇ ਹਟਣ ਦੀ ਗੱਲ ਕੀਤੀ ਸੀ ਤਾਂ ਰਾਹੁਲ ਗਾਂਧੀ ਹੋਰਾਂ ਨੇ ਤਿੱਖੇ ਹਮਲੇ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਦੇ ਉੱਤੇ ਕੀਤੇ ਸੀ। ਇਹ ਆਖਿਆ ਸੀਗਾ ਕਿ ਬਹੁਤ ਸਾਰਾ ਇਲਾਕਾ ਜਿਹੜਾ ਉਹ ਚੀਨ ਨੂੰ ਛੱਡ ਦਿੱਤਾ ਜਿਹੜਾ ਉਹ ਗਿਆ। ਇਹਦੇ ਉੱਤੇ ਜਿਹੜਾ ਤਸੱਲੀ ਬਖਸ਼ ਕੋਈ ਜਵਾਬ ਜਿਹੜਾ ਉਹ ਕੇਂਦਰ ਦੀ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ। ਸਿਰਫ ਇਹ ਕਹਿ ਕੇ ਬਹੁਤੀ ਗੱਲ ਜਿਹੜੀ ਜੀ ਉਹ ਟਾਲ ਦਿੱਤੀ ਗਈ ਕਿ ਰਾਹੁਲ ਗਾਂਧੀ ਹੋਰਾਂ ਨੂੰ ਬਹੁਤੀ ਸਮਝ ਨਹੀਂ ਇਸ ਮਾਮਲੇ ਦੀ, ਇਸ ਕਰਕੇ ਉਹਨਾਂ ਦੇ ਬਿਆਨ ਜਿਹੜੇ ਆ ਉਹਨਾਂ ਦੇ ਉੱਤੇ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ। ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ।